has found evidence of how these electronic voting systems have been vulnerable to hackers for a long time and vulnerable to exploitation to manipulate the results of the votes being cast. The findings mandate the use of paper ballots across the country so that voters can have faith in the integrity of the US elections. Has called for elimination of EVMs, citing the risk of being hacked by humans or artificial intelligence. ਇਹਨਾਂ ਦਾ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਕਿ ਵੀ ਜਿਵੇਂ ਤੁਲਸੀ ਗੈਬਰਡ ਨੇ ਜਾਂ ਐਲਨ ਮਸਕ ਨੇ ਕਿਹਾ ਇਵੇਂ ਨਹੀਂ ਹੈ, ਅਸੀਂ ਕੋਈ ਇੰਟਰਨੈਟ ਜਾਂ ਵਾਈਫਾਈ ਨਾਲ ਕਨੈਕਟਡ ਨਹੀਂ ਹਾਂ। ਮਮਤਾ ਬੈਨਰਜੀ ਨੇ ਐਕਸਪੋਜ਼ ਕੀਤਾ ਕਿ ਵੀ ਕਈ ਹਲਕਿਆਂ ਦੇ ਵਿੱਚ 4 ਸਾਲ ਦੇ ਵਿੱਚ 2 ਗੁਣਾ ਵੋਟਾਂ ਵੱਧ ਗਈਆਂ ਔਰ ਉਹੀ ਨਾ ਦਿੱਲੀ ਦੇ ਵਿੱਚ ਵੀ ਸ਼ੋਅ ਹੋ ਰਹੇ ਨੇ, ਉਹੀ ਕਲਕੱਤੇ 'ਚ ਵੀ ਸ਼ੋਅ ਹੋ ਰਹੇ ਨੇ, ਉਹੀ ਕਿਸੇ ਹੋਰ ਥਾਂ ਦੇ ਵਿੱਚ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਭਾਰਤ ਵਿੱਚ ਵੋਟਾਂ ਲਈ ਇਸਤੇਮਾਲ ਹੋਣ ਵਾਲੀਆਂ EVM ਮਸ਼ੀਨਾਂ ਤੇ ਜਿਹੜੇ ਸਵਾਲ ਨੇ ਉਹ ਚੁੱਕੇ ਗਏ ਨੇ। ਹੁਣ ਇਸ ਸੰਬੰਧੀ ਅਮਰੀਕਾ ਦੀ 18 ਏਜੰਸੀਆਂ ਦੀ ਡਾਇਰੈਕਟਰ ਤੁਲਸੀ ਗੈਬਰਡ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਨੇ ਵੀ EVM ਮਸ਼ੀਨਾਂ ਦੇ ਹੈਕ ਹੋਣ ਦਾ ਅੰਦੇਸ਼ਾ ਜਿਹੜਾ ਉਹ ਜਤਾਇਆ ਹੈ ਔਰ ਇਸ ਤੇ ਭਾਰਤ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਪੂਰੀ ਤਰ੍ਹਾਂ ਡਿਫੈਂਸਿਵ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਟੈਰਿਫ ਵਾਰ ਜਿਹੜੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਵਿੱਢੀ ਗਈ ਉਸ ਦੇ ਅਪ ਐਂਡ ਡਾਊਨ ਸਰਕਲ ਹੋ ਰਹੇ ਨੇ। ਕੁਝ ਚੀਜ਼ਾਂ ਦੇ ਉੱਤੇ ਜਿਹੜੀ ਚਾਈਨਾ 'ਚ ਖਾਸ ਤੌਰ 'ਤੇ ਇਲੈਕਟ੍ਰੋਨਿਕਸ ਨਾਲ ਸੰਬੰਧਿਤ ਔਰ ਕੁਝ ਹੋਰ ਉਹ ਘਟਾਉਣ ਦਾ ਜ਼ਿਕਰ ਹੋਇਆ, ਫਿਰ ਉਸ ਦੇ ਉੱਤੇ ਕੋਈ ਹੋਰ ਸਟੇਟਮੈਂਟ ਆ ਗਈ। ਇਸ ਸਾਰੇ ਦੇ ਚੱਲਦਿਆਂ ਭਾਰਤ ਤਾਂ ਟ੍ਰੇਡ ਡੀਲ ਕੋਈ ਕੱਢਣਾ ਚਾਹੁੰਦਾ ਹੈ। ਉਹ ਕਹਿੰਦੇ ਨੇ ਜੇ ਅਸੀਂ ਕੋਈ ਕਾਊਂਟਰ ਟੈਰਿਫ ਨਹੀਂ ਲਾਉਣਾ, ਸਾਡੀ ਗੱਲਬਾਤ ਚੱਲ ਰਹੀ ਹੈ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਔਰ ਦੂਸਰੇ ਆਲਮੋਸਟ 72 ਮੁਲਕਾਂ ਦੇ ਨਾਲ 3 ਮਹੀਨੇ ਦੀ ਰਿਲੀਫ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ ਹੈ ਔਰ ਇਸ ਲਈ ਸ਼ੇਅਰ ਮਾਰਕੀਟ ਜਾਂ ਸ਼ੇਅਰ ਬਾਜ਼ਾਰ ਜਿਹੜਾ ਉਹ ਅਪ ਡਾਊਨ ਹੁੰਦਾ ਹੈ, ਕਦੇ ਇੱਕ ਦਿਨ ਚੜ੍ਹ ਜਾਂਦਾ ਹੈ ਫਿਰ ਡਾਊਨ ਹੁੰਦਾ ਹੈ। ਪਰ ਜਿਹੜੀ ਇੱਕ ਮਾੜੀ ਘਟਨਾ ਜਿਵੇਂ ਰੂਸ ਨੇ ਮਿਜ਼ਾਈਲਾਂ ਮਾਰ ਕੇ ਸਿਵਿਲੀਅਨਸ ਨੂੰ ਮਾਰਿਆ ਯੂਕਰੇਨ ਦੇ ਵਿੱਚ ਔਰ ਬਹੁਤ ਸਾਰੇ ਜ਼ਖਮੀ ਕੀਤੇ ਨੇ ਵੱਡੀ ਗਿਣਤੀ 'ਚ, ਉਸ ਨੇ ਈਵਨ ਜ਼ੈਲੈਂਸਕੀ ਨੂੰ ਇਹ ਕਹਿਣ 'ਤੇ ਮਜਬੂਰ ਕੀਤਾ ਹੈ ਕਿ ਕੋਈ ਵੀ ਪੁਤਿਨ ਨਾਲ ਸਮਝੌਤੇ ਤੋਂ ਪਹਿਲਾਂ ਇੱਕ ਵਾਰੀ ਪ੍ਰੈਜ਼ੀਡੈਂਟ ਟਰੰਪ ਯੂਕਰੇਨ ਆ ਕੇ ਦੇਖੇ, ਲੋਕਾਂ ਨੂੰ ਮਿਲੇ ਔਰ ਦੇਖੇ ਕਿ ਸਾਡਾ ਹਾਲ ਕੀ ਕੀਤਾ ਹੋਇਆ। ਔਰ ਇਸੇ ਤਰ੍ਹਾਂ ਜਿਵੇਂ ਸਾਡੇ ਯਾਕੂਬ ਸਾਹਿਬ ਨੇ ਪੁੱਛਿਆ ਕਿ ਵੀ ਮਿਡਲ ਈਸਟ ਕੀ ਚੱਲ ਰਿਹਾ, ਉਹਦੇ 'ਚ ਵੀ ਹਾਲ ਮਾੜਾ ਹੈ ਬੜਾ। ਇੱਕ ਜਿਹੜਾ ਲਾਸਟ ਵੈਲ ਇਕੁਇਪਡ ਹਸਪੀਟਲ ਸੀ ਉਸ ਨੂੰ ਵੀ ਬੰਬਾਰਡ ਕੀਤਾ ਇਜ਼ਰਾਈਲ ਨੇ ਔਰ ਹਮਾਸ ਨੂੰ ਨੇ ਕਿਹਾ ਕਿ ਵੀ ਅਸੀਂ ਡੀਲ ਕਰ ਸਕਦੇ ਹਾਂ ਪਰ ਪਹਿਲਾਂ ਗਜ਼ਾ ਦੇ ਵਿੱਚ ਤਬਾਹੀ ਰੋਕੀ ਜਾਏ। ਔਰ ਇਸ ਸਾਰੇ ਦੇ ਚੱਲਦਿਆਂ ਮੈਨੂੰ ਲੱਗਦਾ ਵੀ ਗਜ਼ਾ ਤਾਂ ਆਲਮੋਸਟ ਡਨ ਡੀਲ ਹੈ। ਇਹਨਾਂ ਨੇ 4 ਲੱਖ ਬੰਦਾ ਉੱਥੋਂ ਉਜਾੜ ਕੇ ਪਾਸੇ ਕਰ ਦਿੱਤਾ ਹੈ ਔਰ ਈਵਨ ਇੰਡੋਨੇਸ਼ੀਆ ਦਾ ਇਹ ਕਹਿਣਾ ਕਿ ਜੀ ਅਸੀਂ ਲੈਣ ਨੂੰ ਤਿਆਰ ਹੈ ਜ਼ਖਮੀਆਂ ਨੂੰ ਵੀ ਦੂਜੇ ਵੀ। ਮੈਨੂੰ ਲੱਗਦਾ ਵੀ ਅਮਰੀਕਾ ਨੇ ਜਿਹੜੀ ਗੱਲ ਇਜਿਪਟ ਜਾਂ ਜਾਰਡਨ ਨੇ ਜਾਂ UAE ਨੇ ਨਹੀਂ ਮੰਨੀ ਉਹ ਇੰਡੋਨੇਸ਼ੀਆ ਤੋਂ ਮਨਾ ਲਈ ਆ। ਉੱਥੋਂ ਉਹਨਾਂ ਨੂੰ ਵੰਸ ਆਪਣੀ ਧਰਤੀ ਤੋਂ ਨਿਕਲ ਗਏ। 4 ਲੱਖ ਲੋਕ ਤਾਂ ਵੈਸੇ ਹੀ ਜਦੋਂ ਦਾ ਇਹ ਸੀਜ਼ਫਾਇਰ ਟੁੱਟਿਆ ਨਿਕਲੇ ਹੋਏ ਨੇ। ਸੋ ਇਹ ਹਾਲਾਤ ਦੋਨੋਂ ਹੀ ਪਾਸੇ ਯੂਕਰੇਨ 'ਚ ਵੀ ਕੋਈ ਜਿਵੇਂ ਪ੍ਰੈਜ਼ੀਡੈਂਟ ਟਰੰਪ ਇਹ ਦਾਅਵਾ ਕਰਦੇ ਸੀ ਕਿ 24 ਘੰਟੇ ਦੇ ਵਿੱਚ ਉਹ ਕਰਵਾ ਦੇਣਗੇ ਔਰ ਬਹੁਤ ਸਾਰਾ ਲੀਵਰੇਜ ਵੀ ਪੁਤਿਨ ਨੂੰ ਦਿੱਤਾ ਸੀ ਪਰ ਉਹ ਪੁਤਿਨ ਨੇ ਉਸ ਜਿਹੜਾ ਫੇਥ ਟਰੰਪ ਨੇ ਰੱਖਿਆ ਉਹਦੇ 'ਚ ਇਹ ਪੋਲੀਟਿਕਸ ਫੇਥ ਦੀ ਨਹੀਂ ਹੁੰਦੀ, ਪੋਲੀਟਿਕਸ ਦਾ ਅਪਰਚੂਨਿਜ਼ਮ ਹੁੰਦਾ ਹੈ ਵੀ ਕਿਹਦੇ 'ਚੋਂ ਕੌਣ ਕੀ ਕੱਢ ਸਕਦਾ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਭਾਰਤ ਦੇ ਨਾਲ ਕਿਉਂਕਿ ਜੇ ਅਸੀਂ ਉਸ ਫੋਕਸ ਵੱਲ ਦੇਖੀਏ ਤਾਂ ਇਹ ਸੀ ਕਿ ਵੀ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਔਰ ਉਹਦੀ ਘਰ ਵਾਲੀ ਊਸ਼ਾ ਔਰ ਉਹਨਾਂ ਦੇ ਨਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ NSA ਦਾ ਜਿਹੜਾ ਮਿਸਟਰ ਵਾਟਸ ਮਾਈਕਲ ਵਾਟਸ ਇਹ ਭਾਰਤ ਜਾਣਗੇ ਔਰ ਇਹ ਖਬਰ ਵੀ ਆ ਗਈ, ਮੀਡੀਆ 'ਚ ਵੀ ਆ ਗਿਆ। ਪਰ ਅਚਾਨਕ ਹੁਣ ਇਹ ਖਬਰ ਹੈ ਕਿ ਵੀ US NSA ਵਾਟਸ ਪੁੱਟਸ ਆਫ ਇੰਡੀਆ ਵਿਜ਼ਿਟ ਐਮਿਡ ਸਿਗਨਲ ਗੇਟ ਕੰਟਰੋਵਰਸੀ। ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਸੀ ਕਿ ਵੀ
ਯਮਨ ਦੇ ਉੱਤੇ ਉਹਨਾਂ ਦੇ ਹੁਤੀ ਜਿਹੜੇ ਗੁਰਿਲੇ ਨੇ ਉਹਨਾਂ ਤੇ ਇਹਨਾਂ ਨੇ ਬੰਬਾਰਡ ਕਰਨ ਲਈ ਟਾਈਮਿੰਗ ਦੂਜੀ ਤੀਜੀ ਡਿਸਕਸ ਕੀਤੀ। ਔਰ ਉਹ ਜਿਹੜੇ 18 ਬੰਦੇ ਇਹ ਸਿਗਨਲ ਐਪ ਦੇ ਥੱਲੇ ਲਏ ਸੀ ਉਹਨਾਂ 'ਚ ਬਾਈ ਮਿਸਟੇਕ ਉਹਨਾਂ ਨੇ ਜਿਹੜਾ ਐਟਲਾਂਟਿਕ ਜਰਨਲ ਦੇ ਚੀਫ ਐਡੀਟਰ ਨੂੰ ਵੀ ਲੈ ਲਿਆ। ਹਾਲਾਂ ਬੜੀ ਕੌਨਫੀਡੈਂਸ਼ੀਅਲ ਸਿਕਿਉਰਿਟੀ ਦੀ ਗੱਲ ਸੀ, ਪਰ ਮੈਨੂੰ ਇਹ ਲੱਗਦਾ ਵੀ ਹੁਣ ਇਸ ਦੇ ਉੱਤੇ ਤਾਂ ਇਸ ਨੂੰ ਮਿਸਟਰ ਵਾਲਟਸ ਨੂੰ ਜਾਂ ਤੁਲਸੀ ਗੈਬਰਡ ਨੂੰ ਵੀ ਇਹਦੇ ਲਈ ਜਵਾਬਦੇਹ ਹੋਣਾ ਪਿਆ। ਉਹ ਜਿਹੜੀ ਹੀਅਰਿੰਗ ਹੋਈ ਸੈਨੇਟ ਦੇ ਵਿੱਚ, ਲੇਕਿਨ ਭਾਰਤ ਦੀ ਵਿਜ਼ਿਟ ਦਾ ਅਚਾਨਕ ਇਹ ਜਿਹੜਾ ਜਿਹਦੇ 'ਚ ਕਿ ਇਹ ਮਿਸਟਰ ਵਾਲਟਸ ਜਾ ਰਹੇ ਸੀ ਕੈਂਸਲ ਕਰਨਾ। ਹਾਲਾਂਕਿ ਇਹ ਗਿਆ ਕਿ ਜੀ ਕਿਉਂਕਿ ਅਜੇ ਜਿਹੜੀ ਸਿਗਨਲ ਗੇਟ ਜਿਹੜਾ ਲੈਪਸ ਹੋਇਆ ਜਿਹਦੇ 'ਚ ਜ਼ਾਹਰ ਹੈ ਵੀ ਇਹ ਨੈਸ਼ਨਲ ਸਿਕਿਉਰਿਟੀ ਦਾ ਹੀ ਲੈਪਸ ਹੈ, ਇਸ ਕਰਕੇ ਉਹਨੇ Michael Waltz was due to visit Delhi next week. He is under fire over chats on messaging platform Signal involving sensitive information such as military operations. He accepted the blame for inadvertently adding a senior journalist to the chat. Vice President J.D. Vance to continue private visit with family. ਇਹਦਾ ਮਤਲਬ ਇਹ ਹੈ ਹੁਣ ਊਸ਼ਾ ਦੇ ਤਾਂ ਪੇਕੇ ਨੇ ਉੱਥੇ ਕਰਨਾਟਕਾ 'ਚ ਕਿ ਕਿੱਥੇ ਹੈ, ਉਹ ਵਾਈਸ ਪ੍ਰੈਜ਼ੀਡੈਂਟ ਜਾਏਗਾ। ਸੋ ਇਹਦੇ 'ਚ ਇਹ ਸਾਰੇ ਦਾ ਕਿਉਂਕਿ ਸਾਰਿਆਂ ਦੀ ਅੱਖ ਇਸ ਗੱਲ ਤੇ ਲੱਗੀ ਹੋਈ ਸੀ ਕਿ ਪਹਿਲੀ ਇਸ ਲੈਵਲ ਦੀ ਹਾਈ ਮੀਟਿੰਗ ਹੋਏਗੀ ਨੈਸ਼ਨਲ ਸਿਕਿਉਰਿਟੀ। ਹਾਲਾਂਕਿ ਤੁਲਸੀ ਗੈਬਰਡ ਗਈ, ਰਾਇਸੀਨਾ ਡਾਇਲੋਗ ਇਹ ਉਹਦੇ 'ਚ ਕੋਈ ਇਹਨਾਂ ਨੂੰ ਹੱਥ ਪੱਲੇ ਨਹੀਂ ਸੀ ਪਿਆ। ਇਹ ਸੀ ਕਿ ਵੀ ਇੱਕ ਪਾਸੇ ਟ੍ਰੇਡ ਡੀਲ ਸਾਈਨ ਕਰਨ ਦੀ ਲਾਈਨ ਦੋਨਾਂ ਚੱਲ ਰਹੀ ਹੈ, ਇਹਦੇ 'ਚੋਂ ਕੋਈ ਕੰਸੈਸ਼ਨ ਨਿਕਲ ਸਕਦਾ ਹੈ ਜਾਂ ਨਹੀਂ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਅਮਰੀਕਨ ਇਹ ਦੋਨੋਂ ਹੀ ਤੁਲਸੀ ਗੈਬਰਡ ਜਿਹੜੀ 18 ਏਜੰਸੀਜ਼ ਨੂੰ ਰਨ ਕਰਦੀ ਹੈ, $70 ਬਿਲੀਅਨ ਦਾ ਬਜਟ ਹੈ, ਔਰ ਨਾਲ ਦੀ ਨਾਲ ਐਲਨ ਮਸਕ ਉਹਨਾਂ ਨੇ ਇੰਡੀਆ ਦੇ ਇਲੈਕਟ੍ਰੋਨਿਕ ਜਿਹੜੀਆਂ EVM ਮਸ਼ੀਨਾਂ ਨੇ, ਇਲੈਕਟ੍ਰੋਨਿਕ ਵੋਟਿੰਗ ਸਿਸਟਮ ਜਿਹਨੂੰ ਇਹ ਕਹਿੰਦੇ ਨੇ EVM ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਔਰ ਇਹ ਸਿਸਟਮ ਜਿਹੜਾ ਇਹਨੂੰ ਸਿਸਟਮ ਕਹਿੰਦੇ ਨੇ। ਹੁਣ ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਸਟੇਜ ਤੇ ਕਿਹਾ ਸੀ ਕਿ ਜੀ ਇੱਥੇ ਅਮਰੀਕਾ ਦੇ ਵਿੱਚ ਬਹੁਤ ਸਾਰਾ ਵੋਟਿੰਗ ਫਰਾਡ ਹੁੰਦਾ ਹੈ, ਔਰ ਅਸੀਂ ਜਿਹੜਾ ਦੇਖੋ ਇੰਡੀਆ ਨੇ ਆਪਣਾ ਮਸ਼ੀਨਾਂ ਔਰ ਦੂਜੀਆਂ ਨੇ ਔਰ ਹੁਣ ਉਦੋਂ ਇਹ ਲੱਗਦਾ ਉਦੋਂ ਇੰਡੀਆ ਵਾਲਿਆਂ ਨੇ ਆਪਣੀ ਪਿੱਠ ਥਪਥਪਾਈ ਕਿ ਦੇਖੋ ਜੀ ਇਹ ਤਾਂ ਆਪੋਜੀਸ਼ਨ ਵਾਲੇ ਵਿਰੋਧਤਾ ਕਰਦੇ ਸੀ ਕਿ ਜੀ EVM ਦੇ ਵਿੱਚ ਕਿੰਨਾ ਹੀ ਦੇਰ ਰੌਲਾ ਪਾਉਂਦੇ ਰਹੇ, ਸੁਪਰੀਮ ਕੋਰਟ ਤੱਕ ਵੀ ਗਏ ਕਿ ਜੀ ਇਹਦੇ 'ਚ ਗੜਬੜ ਹੋ ਰਹੀ। ਗੜਬੜ ਤਾਂ ਹੋ ਰਹੀ ਹੈ ਕਿਉਂਕਿ EVM ਜਿਹੜਾ ਉਹ ਕੱਲੀ ਹੈ ਕਿ ਨਹੀਂ, ਉਹਦੀ ਪ੍ਰੋਗਰਾਮਿੰਗ ਹੁੰਦੀ ਹੈ। ਅਲਟੀਮੇਟਲੀ ਮਸ਼ੀਨਾਂ ਦੇ ਤਾਂ ਪ੍ਰੋਗਰਾਮਿੰਗ ਹੀ ਹੁੰਦੀ ਹੈ। ਜੇ ਅਮਰੀਕਾ ਦੇ ਸਿਸਟਮ ਨੇ ਹੁਣ ਤੱਕ ਬੈਲਟ ਪੇਪਰ ਰੱਖਿਆ ਹੈ ਹੈਂਡ ਹੈਲਡ, ਉਹਦਾ ਕੋਈ ਮਤਲਬ ਹੈ। ਲੇਕਿਨ ਉਹਦੇ ਤੋਂ ਸ਼ਾਇਦ ਟਰੰਪ ਨੂੰ ਇਹ ਲੱਗਦਾ ਸੀ ਕਿ ਵੀ ਮੋਰ ਜੇ ਟੈਕਨੀਕਲ ਹੋ ਜਾਏ ਜਾਂ ਦੂਸਰਾ। ਲੇਕਿਨ ਇਹਨਾਂ ਦੋਨਾਂ ਨੇ, ਤੁਲਸੀ ਗੈਬਰਡ ਨੇ ਵੀ ਔਰ ਐਲਨ ਮਸਕ ਨੇ ਵੀ ਇਹ ਕਿਹਾ ਕਿ ਵੀ ਇਹ ਜਿਹੜੀਆਂ EVM ਮਸ਼ੀਨਾਂ ਨੇ ਇਹਨਾਂ 'ਚ ਹੈਕਿੰਗ ਦਾ ਚਾਂਸ ਹੈ, ਇਹ ਉਹੀ ਬੈਲਟ ਵਾਲਾ ਬੈਸਟ ਹੈ। ਔਰ ਇਸ ਦੇ ਉੱਤੇ ਫਿਰ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੂੰ, ਕਿਉਂਕਿ ਹੁਣ BJP ਜਿੱਤ ਤਾਂ EVM ਦੇ ਰਾਹੀਂ ਰਹੀ ਹੈ, ਔਰ ਉਹਨਾਂ ਨੇ ਵੀ ਅੱਗੋਂ ਰਿਐਕਟ ਕੀਤਾ ਔਰ ਇਹਨਾਂ ਦੀ ਮੇਨ ਜਿਹੜੀ ਨਿਊਜ਼ ਏਜੰਸੀਜ਼ ਨੇ ਇੰਡੀਆ ਦੀ ਖਬਰ ਲਾਈ ਹੈ। ਔਰ ਉਹ ਇਹਨਾਂ ਦਾ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਕਿ ਵੀ ਜਿਵੇਂ ਤੁਲਸੀ ਗੈਬਰਡ ਨੇ ਜਾਂ ਐਲਨ ਮਸਕ ਨੇ ਕਿਹਾ ਇਵੇਂ ਨਹੀਂ ਹੈ, ਅਸੀਂ ਕੋਈ ਇੰਟਰਨੈਟ ਜਾਂ ਵਾਈਫਾਈ ਨਾਲ ਕਨੈਕਟਡ ਨਹੀਂ ਹਾਂ। ਔਰ ਇਸ ਦੇ ਉੱਤੇ ਜਿਹੜਾ ਪਹਿਲਾ ਕਮੈਂਟ ਤੁਲਸੀ ਗੈਬਰਡ ਨੇ ਕਿਹਾ ਸੀ ਕਿ ਵੀ has found evidence of how these electronic voting system have been vulnerable to hackers for a long time and vulnerable to exploitation to manipulate the results of the votes being cast. ਉਹਨੇ ਇਹ ਕਿਹਾ ਕਿ ਇਹ ਤੁਲਸੀ ਗੈਬਰਡ ਕਹਿ ਰਹੀ ਹੈ ਕਿ ਵੀ ਇਹ ਜਿਹੜਾ ਇੰਡੀਆ ਦਾ EVM ਵਾਲਾ ਪਾਰਟ ਹੈ ਇਹਦੇ 'ਚ ਇਹ ਇਲੈਕਟ੍ਰੋਨਿਕ ਵੋਟਿੰਗ ਸਿਸਟਮ ਦੇ ਵਿੱਚ ਵਲਨਰੇਬਿਲਿਟੀ ਹੈ ਕਿ ਹੈਕਰਸ ਇਸ 'ਚ ਜਿਹੜੇ ਨੇ ਹੈਕ ਕਰ ਸਕਦੇ ਨੇ। ਔਰ ਦੂਸਰਾ ਇਹ ਵਲਨਰੇਬਲ ਟੂ ਐਕਸਪਲੋਇਟੇਸ਼ਨ ਟੂ ਮੈਨੀਪੂਲੇਟ ਦਾ ਰਿਜ਼ਲਟਸ ਆਫ ਦਾ ਵੋਟਸ ਬੀਂਗ ਕਾਸਟ, ਈਵਨ ਉਹਦੇ ਰਿਜ਼ਲਟਸ ਨੂੰ ਵੀ ਮੈਨੀਪੂਲੇਟ ਕੀਤਾ ਜਾ ਸਕਦਾ ਹੈ। ਫਿਰ ਉਹਨੇ ਕਿਹਾ ਸ਼ੀ ਹੈਡ ਫਰਦਰ ਸੈਡ the findings mandate the use of paper ballots across the country so that voters can have faith in the integrity of the US elections। ਕਿ ਵੀ ਇਹ ਜਿਹੜਾ ਪੇਪਰ ਬੈਲਟ ਹੈ ਇਹੀ ਇੰਟੈਗਰਿਟੀ ਨੂੰ ਕਾਇਮ ਰੱਖਦਾ ਹੈ ਜਾਂ ਵੋਟਰਸ ਦਾ ਫੇਥ ਰੱਖਦਾ ਹੈ। ਫਿਰ ਇਸੇ ਤਰ੍ਹਾਂ ਪਿਛਲੇ ਸਾਲ ਈਵਨ ਟੈਕ ਜ਼ਾਰ ਐਲਨ ਮਸਕ ਜਿਹੜਾ ਵਿਚਾਰਾ ਹੁਣ ਤਾਂ ਥੋੜਾ ਖੁੰਝੇ ਲੱਗਦਾ ਜਾਂਦਾ,
ਉਹਨੇ ਵੀ ਇਹ ਕਿਹਾ ਸੀ ਕਿ ਵੀ ਇਹ ਹੈਜ਼ ਕਾਲਡ ਫਾਰ ਐਲੀਮੀਨੇਸ਼ਨ ਆਫ EVMs citing the risk of being hacked by humans or artificial intelligence। ਉਹਨੇ ਕਿਹਾ ਵੀ ਹਿਊਮਨ ਵੀ ਹੈਕ ਕਰ ਸਕਦੇ ਨੇ, ਈਵਨ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਵੀ ਹੈਕ ਕਰ ਸਕਦੇ। ਪਰ ਉਸ ਵੇਲੇ ਵੀ ਜਿਹੜਾ ਇਲੈਕਸ਼ਨ ਕਮਿਸ਼ਨਰ ਸੀ ਰਾਜ ਕੁਮਾਰ, ਉਹਨੇ ਇਹ ਕਿਹਾ ਸੀ ਕਿ ਵੀ ਇਹ ਗਲੋਬਲ IT ਐਕਸਪਰਟ ਸੈਡ EVMs can be hacked while our elections were going on। they don't have EVMs, they have electronic voting mechanism। ਕਿ ਸਾਡੀਆਂ EVMs ਉਹ ਨਹੀਂ ਨੇ ਜਿਹੜੀਆਂ ਉਹਨਾਂ ਦੀਆਂ ਨੇ, ਇਹ ਸਾਡੀਆਂ ਹੈਕ ਨੇ, ਉਹ ਤਾਂ ਹੈਕ ਕਰਕੇ ਹੀ ਜਿੱਤ ਰਹੇ ਨੇ। ਸੋ ਇਸ ਦੇ ਉੱਤੇ ਜਿਹੜਾ ਈਵਨ ਆਪੋਜੀਸ਼ਨ ਪਾਰਟੀਆਂ ਜਾਂ ਦੂਸਰੀਆਂ ਤਾਂ ਉਹ ਤਾਂ ਐਜੀਟੇਸ਼ਨ ਕਰ ਚੁੱਕੀਆਂ ਨੇ ਇਸ ਦੇ ਉੱਤੇ। ਸੋ ਇਹ ਇੱਕ ਪੋਜ਼ਿਟਿਵ ਗੱਲ ਹੈ ਵੀ ਘੱਟੋ ਘੱਟ ਇਹਨਾਂ ਦਾ ਸਿਸਟਮ ਜਿਹੜਾ ਉਹ ਐਕਸਪੋਜ਼ ਹੋਇਆ ਹੈ। ਜੇ ਦੋਨੋਂ ਹੀ ਤੁਲਸੀ ਗੈਬਟ ਦੇ ਹਵਾਲੇ ਨਾਲ ਵੀ ਔਰ ਐਲਨ ਮਸਕ ਦੇ ਹਵਾਲੇ ਨਾਲ ਵੀ ਕਹਿਣ ਤੋਂ ਬਾਅਦ ਉਹਨਾਂ ਨੇ ਖੁਦ ਇਹ ਕਿਹਾ ਕਿ ਵੀ ਇਨ ਦਾ ਬੈਕਡ੍ਰੌਪ ਆਫ US ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ Tulsi Gabbard claims that electronic voting systems are vulnerable to hacking। ਹੁਣ ਇੰਡੀਆ ਦਾ ਇਲੈਕਸ਼ਨ ਕਮਿਸ਼ਨਰ ਜਿਹੜਾ ਹੈ ਉਹ 11 ਅਪ੍ਰੈਲ ਨੂੰ ਕਹਿ ਰਿਹਾ ਇੰਡੀਆ uses electronic voting machines EVM which work like simple, correct and accurate calculators। ਕਿ ਜੀ ਅਸੀਂ ਕੋਈ ਟੈਂਪਰ ਨਹੀਂ ਹੁੰਦੀਆਂ ਸਾਡੀਆਂ, ਇਹ ਤਾਂ ਬਿਲਕੁਲ ਅਸੀਂ ਜਿਵੇਂ ਕੈਲਕੂਲੇਟਰ ਹੁੰਦਾ ਜਾਂ ਦੂਜਾ। ਸੋ ਆਲਰੇਡੀ ਮੈਂ ਸਮਝਦਾ ਵੀ ਹੁਣ ਜੇ ਤਾਂ ਆਪੋਜੀਸ਼ਨ 'ਚ ਕੋਈ ਦਮਖਮ ਹੋਏ ਤਾਂ ਉਹਨਾਂ ਨੂੰ ਇਸ ਮੁੱਦੇ ਨੂੰ ਇੱਕ ਨੂੰ ਆਧਾਰ ਪਤਾ ਨਹੀਂ ਕਿਉਂ ਪਿੱਛੇ ਹਟ ਗਏ ਹੋ, ਕਿਉਂਕਿ ਜਦੋਂ ਤੱਕ EVM ਮਸ਼ੀਨਾਂ ਨੇ ਭਾਰਤ ਦੇ ਵਿੱਚ BJP ਨੂੰ ਕੋਈ ਨਹੀਂ ਹਰਾ ਸਕਦਾ, ਕਿਉਂਕਿ ਕਟਸੀ EVM ਜਿੰਨੀਆਂ ਮਰਜ਼ੀ ਵੋਟਾਂ ਪਵਾ ਲੈਣ। ਔਰ ਇਹ ਸਾਹਮਣੇ ਆਇਆ ਜਦੋਂ ਮਮਤਾ ਬੈਨਰਜੀ ਨੇ ਐਕਸਪੋਜ਼ ਕੀਤਾ ਕਿ ਵੀ ਕਈ ਹਲਕਿਆਂ ਦੇ ਵਿੱਚ 4 ਸਾਲ ਦੇ ਵਿੱਚ 2 ਗੁਣਾ ਵੋਟਾਂ ਵੱਧ ਗਈਆਂ। ਔਰ ਉਹੀ ਨਾ ਦਿੱਲੀ ਦੇ ਵਿੱਚ ਵੀ ਸ਼ੋਅ ਹੋ ਰਹੇ ਨੇ, ਉਹੀ ਕਲਕੱਤੇ 'ਚ ਵੀ ਸ਼ੋਅ ਹੋ ਰਹੇ ਨੇ, ਉਹੀ ਕਿਸੇ ਹੋਰ ਥਾਂ 'ਤੇ ਵੀ ਮਲਟੀਪਲ ਲੈਵਲ ਦੇ ਉੱਤੇ। ਔਰ ਇਹ ਸਾਰੀ ਗੜਬੜ ਹੈ। ਸੋ ਲੇਕਿਨ ਉੱਥੇ ਨਹੀਂ ਲੱਗਦਾ ਕਿ ਭਾਈ ਜਿੱਥੇ ਸਾਰਾ ਸਿਸਟਮ ਹੀ ਕਰਪਟ ਹੈ ਉੱਥੇ ਕਿਸੇ ਨੇ ਕਿਸੇ ਦੀ ਸੁਣਨੀ ਹੈ। ਬਿਲਕੁਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।